USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਈ ਦੀ 7 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਵੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415 909 0503। ਅਤੇ ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਜ਼ੈਂਡਰ ਮੌਰਗੇਜ ਦੇ ਮੋਹਨ ਚੀਮਾ ਹੋਣਾ ਨੂੰ ਨੰਬਰ 559 905 2575 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜਿਹੜੀ ਖਬਰ ਜੀ ਕਰੋਨਾ ਵਾਇਰਸ ਦੇ ਨਾਲ ਡਿਸਕਸ ਕਰੀਏ। ਜਿਹੜਾ ਇੰਡੀਆ ਆ ਉਸ ਦੇ ਬਾਬਤ CNN ਨੇ ਜਿਹੜੀ ਲੀਡਿੰਗ ਸਟੋਰੀ ਇਹ ਲਾਈ ਆ ਪਈ ਹੈਲ ਔਨ ਅਰਥ। ਇਹਦਾ ਮਤਲਬ ਇਹ ਆ ਪਈ ਧਰਤੀ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਨਰਕ ਹੈਗਾ ਆ। ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਏ ਜਾ ਰਹੇ ਆ। ਮੌਤਾਂ ਹੀ ਮੌਤਾਂ ਜਿਹੜੀਆਂ ਦਿਸ ਰਹੀਆਂ ਆ। ਇੰਡੀਆ ਦੇ ਵਿੱਚ ਇੱਕ ਸਟੇਟ ਗੋਆ ਆ, ਕਹਿੰਦੇ ਉੱਥੇ ਸਿਚੁਏਸ਼ਨ ਇੰਨੀ ਬੈਡ ਆ ਵੀ ਹਰ 2 ਬੰਦੇ ਜਿਹੜੇ ਟੈਸਟ ਹੁੰਦੇ ਆ ਉਹਨਾਂ ਚੋਂ ਇੱਕ ਬੰਦਾ ਪੋਜ਼ਿਟਿਵ ਪਾਇਆ ਜਾ ਰਿਹਾ ਹੈਗਾ ਆ। ਸੋ ਇਹ ਸਿਚੁਏਸ਼ਨ ਬੜੀ ਖਤਰਨਾਕ ਆ। 51.4% ਜਿਹੜੇ ਲੋਕ ਆ ਗੋਆ ਦੇ ਹੈਲਥ ਮਿਨਿਸਟਰ ਵਿਸ਼ਵਜੀਤ ਰੈਨੇ ਦੇ ਮੁਤਾਬਕ ਉਹ ਪੋਜ਼ਿਟਿਵ ਪਾਏ ਜਾ ਰਹੇ ਆ। ਕਹਿੰਦੇ ਵੀ ਟੋਟਲੀ ਸਾਨੂੰ ਲੋਕਡਾਊਨ ਚਾਹੀਦਾ ਹੈਗਾ। ਸੈਕਿੰਡ ਵੇਵ ਨੇ ਜਿਹੜਾ ਆ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਇੰਡੀਆ ਦੀ ਸਰਕਾਰ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। ਦੂਸਰੇ ਪਾਸੇ ਅਮਰੀਕਾ ਦੇ ਜਿਹੜੇ ਡਿਪਲੋਮੈਟਿਕ ਮਿਸ਼ਨਸ ਆ, ਜਾਣੀ ਕਿ ਅਮਰੀਕਾ ਦੀਆਂ ਜਿਹੜੀਆਂ ਐਮਬੈਸੀਜ਼ ਹੈਗੀਆਂ ਇੰਡੀਆ ਦੇ ਵਿੱਚ, ਉੱਥੇ ਵੀ ਕਰੋਨਾ ਵਾਇਰਸ ਬਹੁਤ ਜ਼ਿਆਦਾ ਫੈਲ ਗਿਆ ਆ। ਪਿਛਲੇ ਅਪ੍ਰੈਲ 24 ਨੂੰ 26 ਅਪ੍ਰੈਲ ਨੂੰ 100 ਦੇ ਕਰੀਬ ਜਿਹੜੇ ਇੰਪਲਾਈ ਸੀਗੇ ਇਹਨਾਂ US ਡਿਪਲੋਮੈਟਿਕ ਆਫਿਸਿਸ ਦੇ ਵਿੱਚ ਉਹ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਏ ਗਏ ਸੀ। ਅੱਜ 200 ਦੇ ਕਰੀਬ ਜਿਹੜੇ ਲੋਕ ਆ ਜਿਹੜੇ ਕੰਮ ਕਰਦੇ ਸੀ ਆਫਿਸਸ ਦੇ ਵਿੱਚ ਉਹ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਏ ਗਏ ਆ। ਤੇ US ਦੀ ਸਟੇਟ ਡਿਪਾਰਟਮੈਂਟ ਨੇ ਸਾਰਿਆਂ ਨੂੰ ਕਹਿ ਦਿੱਤਾ ਆ ਵੀ ਜਿਹੜੇ ਨਾਨ ਐਮਰਜੈਂਸੀ ਗਵਰਨਮੈਂਟ ਇੰਪਲਾਈਜ਼ ਹੈਗੇ ਆ ਵੀ ਮੁਲਕ ਨੂੰ ਛੱਡ ਕੇ ਵਾਪਸ USA ਆ ਜਾਓ। ਸੋ ਇਹਦਾ ਰਿਜ਼ਲਟ ਕੀ ਹੋਣਾ ਹੈ? ਖਾਸ ਕਰਕੇ ਇਮੀਗ੍ਰੇਸ਼ਨ ਦੇ ਉੱਤੇ ਇਹਦਾ ਬਹੁਤ ਅਸਰ ਪਊਗਾ, ਕਿਉਂਕਿ ਜਿਨ੍ਹਾਂ ਦੀਆਂ ਫਾਈਲਾਂ ਉੱਥੇ ਸਟੱਕ ਹੈਗੀਆਂ ਆ ਸੋ ਇਹ ਬਹੁਤ ਲੰਮੇ ਸਮੇਂ ਨੂੰ ਚਲੇ ਜਾਣਗੀਆਂ। ਸੋ ਇਹ ਸਿਚੁਏਸ਼ਨ ਜਿਹੜੀ ਆ ਬਹੁਤ ਹੀ ਖਤਰਨਾਕ ਇੰਡੀਆ ਦੇ ਵਿੱਚ ਬਣੀ ਹੋਈ ਆ ਜੀ। ਅਗਲੀਆਂ ਜਿਹੜੀਆਂ ਆਪਾਂ ਅਮਰੀਕਾ ਦੀਆਂ ਕੁਝ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਾਰਜ ਫਲੋਇਡ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਹੁਣ ਮਿਨੀਐਪੋਲਿਸ ਦੇ ਜਿਹੜੇ 4 ਪੁਲਿਸ ਕਰਮਚਾਰੀ ਜਿਹੜੇ ਮੌਕੇ ਦੇ ਉੱਤੇ ਉਸ ਟਾਈਮ ਮੌਜੂਦ ਸੀ ਉਹਨਾਂ ਨੂੰ ਇੱਕ ਫੈਡਰਲ ਗ੍ਰੈਂਡ ਜਿਊਰੀ ਦੇ ਦੁਆਰਾ ਜਾਰਜ ਫਲੋਇਡ ਦੇ ਜਿਹੜੇ ਸਿਵਲ ਰਾਈਟਸ ਆ ਉਹਨਾਂ ਦੇ ਉਲੰਘਣਾ ਦੇ ਜਿਹੜੇ ਆ ਉਹ ਚਾਰਜਿਸ ਆ ਉਹ ਲਾ ਦਿੱਤੇ ਗਏ ਆ। ਇਸੇ ਦੇ ਦੌਰਾਨ ਜਿਹੜਾ ਆ ਡੈਰਿਕ ਚੌਬਨ ਆ ਉਸ ਦੇ ਉੱਤੇ ਇੱਕ ਟੀਨ ਅਰੈਸਟ ਦੇ ਮਾਮਲੇ ਵੀ ਜਿਹੜੇ ਉਹ ਲਾਏ ਗਏ ਆ। ਆਲਰੇਡੀ ਡੈਰਿਕ ਚੌਬਨ ਨੂੰ ਜਾਰਜ ਫਲੋਇਡ ਦਾ ਹਥਿਆਰਾ ਜਿਹੜਾ ਆ ਉਹ ਟਰਾਇਲ ਤੋਂ ਬਾਅਦ ਦੇ ਵਿੱਚ ਸਾਬਤ ਜਿਹੜਾ ਉਹ ਕੀਤਾ ਗਿਆ ਆ ਅਤੇ ਉਸ ਦੀ ਸਜ਼ਾ ਜਿਹੜੀ ਉਸ ਨੂੰ ਆਉਣ ਵਾਲੇ ਜਿਹੜੇ ਆ ਕੁਛ ਹਫ਼ਤਿਆਂ ਦੇ ਵਿੱਚ ਜਿਹੜੀ ਜੱਜ ਦੇ ਦੁਆਰਾ ਸੁਣਾਈ ਜਾਊਗੀ। ਉਸ ਦੇ ਚੌਬਨ ਦੇ ਵਕੀਲ ਨੇ ਆਲਰੇਡੀ ਉਸ ਟਰਾਇਲ ਨੂੰ
ਖਾਰਜ ਕਰਨ ਦੀ ਮੰਗ ਦਰਖਾਸਤ ਜਿਹੜੀ ਅਦਾਲਤਾਂ ਦੇ ਵਿੱਚ ਪਾਈ ਹੈਗੀ ਆ। ਸੋ ਸਿਵਲ ਰਾਈਟ ਦੇ ਇਹਨਾਂ ਉਲੰਘਣਾ ਦੇ ਮਾਮਲੇ ਦੇ ਵਿੱਚ ਕਹਿੰਦੇ ਆ ਵੀ ਜੇ ਦੋਸ਼ੀ ਪਾਏ ਜਾਂਦੇ ਨੇ ਤਾਂ ਇਸ ਦੀ ਸਜ਼ਾ ਜਿਹੜੀ ਆ ਲਾਈਫ ਇੰਪ੍ਰਿਜ਼ਨਮੈਂਟ ਤੱਕ ਜਿਹੜੀ ਉਹ ਬਣਦੀ ਆ। ਡੈਰਿਕ ਚੌਵਨ ਨੇ ਗੋਡਾ ਧਰਿਆ ਸੀਗਾ ਜਾਰਜ ਜਿਹੜਾ ਫਲੋਇਡ ਦੀ ਧੌਣ ਦੇ ਉੱਤੇ, ਪਰ ਉਸ ਦੇ ਨਾਲ 3 ਹੋਰ ਉਸੇ ਡਿਪਾਰਟਮੈਂਟ ਦੇ ਜਿਹੜੇ ਪੁਲਿਸ ਵਾਲੇ ਸਾਈਡ ਦੇ ਉੱਤੇ ਮੂਕ ਦਰਸ਼ਕ ਜਿਹੜੇ ਬਣ ਕੇ ਖੜ੍ਹੇ ਸੀਗੇ। ਗ੍ਰੈਂਡ ਜੂਰੀ ਨੇ ਕਿਹਾ ਆ ਵੀ ਇਹਨਾਂ ਜਿਹੜੇ ਅਫਸਰ ਜਿਹੜੇ ਸਾਈਡ 'ਤੇ ਖੜ੍ਹੇ ਸੀ ਉਹਨਾਂ ਨੇ ਡਾਇਰੈਕਟਲੀ ਜਾਰਜ ਫਲੋਇਡ ਦੇ ਨਾਲ ਉਸ ਦੀ ਇੰਟਰੈਕਸ਼ਨ ਨਹੀਂ ਸੀਗੀ, ਪਰ ਬਤੌਰ ਕਿਉਂਕਿ ਉਹਨਾਂ ਨੇ ਵਰਦੀ ਪਾਈ ਹੋਈ ਸੀਗੀ, ਉਹ ਜਿਹੜੇ ਆ ਪੁਲਿਸ ਦੀ ਜਿਹੜੇ ਉਹ ਵਰਦੀ ਪਾਈ ਸੀ, ਇਸ ਲਈ ਉਹਨਾਂ ਦੀ ਇਹ ਡਿਊਟੀ ਸੀਗੀ ਵੀ ਜੋ ਉਸ ਟਾਈਮ ਦੇ ਉੱਤੇ ਚੌਵਨ ਧੱਕਾ ਕਰ ਰਿਹਾ ਆ ਉਸ ਨੂੰ ਇਸ ਨੇ ਰੋਕਣਾ ਸੀਗਾ। ਸੋ ਇਹ ਮਾਮਲੇ ਦੇ ਵਿੱਚ ਹੁਣ ਜਿਹੜੇ ਚਾਰੇ ਪੁਲਿਸ ਵਾਲੇ ਆ ਉਹਨਾਂ ਨੂੰ ਸਿਵਲ ਰਾਈਟ ਵਾਇਲੇਸ਼ਨ ਦੇ ਜਿਹੜੇ ਚਾਰਜਿਸ ਆ ਉਸ ਦੇ ਵਿੱਚ ਇੰਡਾਈਟ ਗ੍ਰੈਂਡ ਜੂਰੀ ਦੇ ਦੁਆਰਾ ਕਰ ਦਿੱਤਾ ਗਿਆ ਹੈਗਾ ਆ। ਇਹ ਇੰਡਾਈਟਮੈਂਟ ਹੋਈ ਆ, ਅਜੇ ਚਾਰਜ ਜਿਹੜੇ ਉਹ ਸਾਬਤ ਨਹੀਂ ਹੋਏ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਜਿਹੜੀ ਆ ਰਿਪੋਰਟ ਆਣੀ ਸੀ ਇਕੋਨਮੀ ਦੀ, ਤੇ ਬਹੁਤ ਹੀ ਜਿਹੜੀ ਮਾੜੀ ਰਿਪੋਰਟ ਆਈ ਹੈਗੀ ਆ। ਜਿਹੜੀ ਵਾਲ ਸਟਰੀਟ ਜਰਨਲ ਆ ਡਾਓ ਜੋਨਸ, ਉਹ ਐਸਟੀਮੇਟ ਕਰ ਰਹੇ ਸੀ ਵੀ 1 ਮਿਲੀਅਨ ਨਵੀਆਂ ਜੌਬਸ ਅਪ੍ਰੈਲ ਦੇ ਵਿੱਚ ਕ੍ਰੀਏਟ ਹੋਣਗੀਆਂ ਤੇ ਅਨਪਲਾਈਮੈਂਟ ਜਿਹੜੀ ਆ ਉਹ 5.8% ਤੇ ਚਲੇ ਜਾਏਗੀ। ਪਰ ਹੋਇਆ ਬਹੁਤ ਇਹਦੇ ਉਲਟ ਕਿ ਪਿਛਲੇ ਮਹੀਨੇ ਅਪ੍ਰੈਲ ਦੇ ਵਿੱਚ ਸਿਰਫ 2,66,000 ਜੌਬਸ ਹੀ ਕ੍ਰੀਏਟ ਹੋਈਆਂ ਤੇ ਅਨਪਲਾਈਮੈਂਟ ਜਿਹੜੀ ਆ ਉਹ 6.1% ਜਿਹੜੀ ਆ ਇਨਕਰੀਜ਼ ਹੋ ਗਈ ਆ। ਕੱਲਾ ਅਪ੍ਰੈਲ ਦਾ ਮਹੀਨਾ ਨਹੀਂ, ਮਾਰਚ ਦੇ ਵਿੱਚ ਵੀ ਜਿਹੜੀਆਂ ਫਿਗਰਸ ਆ ਉਹਨਾਂ ਨੂੰ ਰਿਵਾਈਜ਼ ਕੀਤਾ ਗਿਆ। ਪਹਿਲਾਂ ਇਹ ਦੱਸਿਆ ਗਿਆ ਸੀ 9,16,000 ਜੌਬਸ ਕ੍ਰੀਏਟ ਹੋਈਆਂ ਮਾਰਚ ਦੇ ਵਿੱਚ USA 'ਚ, ਪਰ ਉਸ ਨੂੰ ਹੁਣ ਘਟਾ ਕੇ 7,70,000 ਕਰ ਦਿੱਤਾ ਗਿਆ। ਫਰਵਰੀ 'ਚ ਕਹਿੰਦੇ ਸੀ 5,36,000 ਕ੍ਰੀਏਟ ਹੋਈਆਂ, ਉਹਨੂੰ ਘਟਾ ਕੇ 4,68,000 ਕਰ ਦਿੱਤਾ ਗਿਆ ਜਦੋਂ ਹੁਣ ਇਹ ਚੈੱਕ ਕੀਤਾ ਗਿਆ। ਸੋ ਇਹ ਇੱਕ ਜਿਹੜਾ ਖਤਰਨਾਕ ਟ੍ਰੈਂਡ ਇਕੋਨਮੀ ਦਾ ਜਿਹੜਾ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਆਇਆ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਮੇਰੇ ਖਿਆਲ ਨਾਲ ਰਾਈਟ ਨਾਓ ਸ਼ਾਇਦ ਉਹ ਲਾਈਵ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਇਹਦੇ ਬਾਰੇ ਆਪਣੀ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹੈਗੇ। ਜੀ, ਅਨਇੰਪਲੋਇਮੈਂਟ ਰੇਟ ਦੇ ਵਿੱਚ ਜਿਹੜੇ ਆਂਕੜੇ ਸੀ ਪਹਿਲੀ ਵਾਰੀ 5 ਲੱਖ ਤੋਂ ਜਿਹੜੇ ਉਹ ਥੱਲੇ ਗਏ ਸੀ। ਜਿਹੜੀ ਕੱਲ੍ਹ ਲੇਬਰ ਡਿਪਾਰਟਮੈਂਟ ਨੇ ਰਿਪੋਰਟ ਕੀਤੀ ਸੀ, ਜਿਹੜੇ ਫਸਟ ਟਾਈਮ ਅਨਇੰਪਲੋਇਮੈਂਟ ਜਿਨ੍ਹਾਂ ਨੇ ਅਪਲਾਈ ਜਿਹੜੀ ਉਹ ਕੀਤੀ ਸੀਗੀ। ਸੋ ਰਾਈਟ ਨਾਓ ਜਿੰਨੀ ਇਹਨਾਂ ਨੂੰ ਉਮੀਦ ਸੀ ਓਨੀ ਜਿਹੜੀ ਆ ਉਹ ਗੁੱਡ ਕੰਮ ਜਿਹੜਾ ਉਹ ਨਹੀਂ ਜਿਹੜਾ ਹੋ ਰਿਹਾ, ਉਹਨਾਂ ਹੀ ਨਹੀਂ, ਕਾਫੀ ਜ਼ਿਆਦਾ ਘੱਟ। ਕਿੱਥੇ 1 ਮਿਲੀਅਨ ਸੋਚ ਰਹੇ ਸੀ ਤੇ ਕਿੱਥੇ ਜਿਹੜੀ ਆ ਉਹ 2.5 ਲੱਖ ਤੋਂ ਥੋੜ੍ਹੇ ਜਿਹੇ ਉੱਤੇ ਜਿਹੜੇ ਆ ਉਹ ਨਵੀਆਂ ਜੌਬਸ ਜਿਹੜੀਆਂ ਆ ਉਹ ਐਡ ਹੋਈਆਂ ਹੈਗੀਆਂ ਆ। ਸੋ ਇੱਕ ਪਾਸੇ ਅਨਇੰਪਲੋਇਮੈਂਟ ਰੇਟ ਮੁੜ ਕੇ ਦੁਬਾਰਾ ਜਿਹੜਾ ਉਹ ਵਧਿਆ ਆ। ਫਸਟ ਟਾਈਮ ਅਨਇੰਪਲੋਇਮੈਂਟ ਅਪਲਾਈ ਕਰਨ ਵਾਲੇ ਉਹ ਨੰਬਰ ਘਟੇ ਆ। ਸੋ ਮਿਕਸਡ ਸਿਗਨਲ ਜਿਹੜੇ ਆ ਇਸ ਟਾਈਮ ਇਕੋਨਮੀ ਦੇ ਵਿੱਚ ਜਿਹੜੇ ਉਹ ਚੱਲ ਰਹੇ ਹੈਗੇ ਨੇ। ਚਲੋ ਆਪਾਂ ਉਮੀਦ ਇਹ ਕਰਦੇ ਹਾਂ ਵੀ ਇਹ ਅੱਗੇ ਨੂੰ ਕੰਮ ਜਿਹੜਾ ਉਹ ਥੋੜ੍ਹਾ ਹੋਰ ਬਿਹਤਰ ਜਿਹੜਾ ਹੋਵੇ, ਪਰ ਇਹ ਪ੍ਰਸ਼ਾਸਨ ਦੇ ਲਈ ਵੱਡੀ ਜਿਹੜੀ ਚੁਣੌਤੀ ਆ ਉਹ ਬਿਲਕੁਲ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਮਲਿੰਡਾ ਗੇਟਸ ਤੇ ਬਿਲ ਗੇਟਸ ਦੇ ਡਿਵੋਰਸ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਹੁਣ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਕਿਉਂ ਜਿਹੜਾ ਉਹਨਾਂ ਦਾ ਡਿਵੋਰਸ ਹੋਇਆ ਹੈਗਾ। ਇੱਕ ਤਾਂ ਮਲਿੰਡਾ ਗੇਟਸ ਜਿਹੜੀ ਵਾਈਫ ਆ ਬਿਲ ਗੇਟਸ ਦੀ, ਜਿਨ੍ਹਾਂ ਦੇ 3 ਬੱਚੇ ਹੈਗੇ ਆ, ਉਹਨਾਂ ਨੇ ਕਿਹਾ ਵੀ ਜਦੋਂ ਬਿਲ ਗੇਟਸ ਦੇ ਸਬੰਧ ਜੈਫਰੀ ਐਪਸਟੀਨ, ਜਿਹੜਾ ਤੁਹਾਨੂੰ ਯਾਦ ਹੋਊਗਾ ਜਿਹਦੀ ਬਾਅਦ 'ਚ ਮੌਤ ਵੀ ਹੋ ਗਈ ਸੀ, ਇੱਕ ਅਮੀਰ ਸੈਕਸ ਅਫੈਂਡਰ ਸੀ, ਉਹਦੇ ਨਾਲ ਜਦੋਂ ਪਤਾ ਲੱਗਿਆ ਸੀ ਤੇ ਮੈਂ ਉਸ ਟਾਈਮ ਹੀ ਉਹਨੂੰ ਵਾਰਨਿੰਗ ਦਿੱਤੀ ਸੀ ਵੀ ਇਸ ਬੰਦੇ ਤੋਂ ਪਰੇ ਰਹੋ। ਤੇ ਦੂਸਰਾ ਇੱਕ ਚਾਈਨੀਜ਼ ਮੂਲ ਦੀ ਟਰਾਂਸਲੇਟਰ ਲੇਡੀ ਜਿਹੜੀ ਆ, ਉਹਦੀਆਂ ਜਿਹੜੀਆਂ ਖਬਰਾਂ ਕਾਫੀ ਆ ਰਹੀਆਂ ਵੀ ਉਹਦੇ ਜਿਹੜੇ ਰਿਲੇਸ਼ਨ ਆ ਬਿਲ ਗੇਟਸ ਦੇ ਨਾਲ ਹੈਗੇ, ਹਾਲਾਂਕਿ ਉਹ ਜਿਹੜੀ ਆ ਉਹ ਡਿਨਾਈ ਕਰ ਰਹੀ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਯਾਦ ਹੋਣਾ ਜਦੋਂ ਕੰਧ ਬਣਾਉਣ ਦਾ ਰੌਲਾ ਪਿਆ ਸੀਗਾ, ਕੁਛ ਲੋਕਾਂ ਨੇ ਗੋਫੰਡਮੀ ਪੇਜ ਜਿਹੜਾ ਉਹ ਚਲਾਇਆ ਜਿਹਦੇ ਵਿੱਚ ਸਟੀਵ ਬੈਨਨ ਤੇ ਇੱਕ ਬ੍ਰਾਇਨ ਕੋਲਫੇਜ ਨਾਂ ਦਾ ਜਿਹੜਾ ਉਹ ਬੰਦਾ ਸੀਗਾ, ਵੀ ਬਿਲਡ ਦਾ ਵਾਲ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਵੀ ਅਸੀਂ ਜਿਹੜਾ ਬਾਰਡਰ ਦਾ ਕੁਛ ਹਿੱਸਾ ਅਮਰੀਕਾ ਤੇ ਮੈਕਸੀਕੋ ਦੇ ਦਰਮਿਆਨ ਉਸ ਦੇ ਵਿੱਚ ਬਣਾਵਾਂਗੇ। ਪੈਸੇ ਉਹਨਾਂ ਨੇ ਚੰਗੇ ਜਿਹੜੇ ਇਕੱਠੇ ਜਿਹੜੇ ਇਸ ਦੇ ਵਿੱਚ ਕਰ ਲਏ। ਹੁਣ ਉਸੇ ਮਾਮਲੇ ਦੇ ਵਿੱਚ ਬ੍ਰਾਇਨ ਕੋਲਫੇਜ ਆ, ਉਸ ਨੂੰ ਕਹਿੰਦੇ ਆ ਕੱਲ੍ਹ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਇਸ ਦੇ ਉੱਤੇ ਫੈਡਰਲ ਜਿਹੜੇ ਚਾਰਜਿਸ ਆ ਉਹ ਮਨੀ ਲਾਂਡਰਿੰਗ ਦੇ ਤੇ ਫਰਾਡ ਦੇ ਜਿਹੜੇ ਆ ਉਹ
ਲਗਾਏ ਗਏ ਹੈਗੇ ਨੇ। 2019 ਦੇ ਜਿਹੜੇ ਇਨਕਮ ਟੈਕਸ ਫਾਈਲ ਕਰਨ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜੇ ਫੈਡਰਲ ਅਧਿਕਾਰੀਆਂ ਨੇ ਜਿਹੜਾ ਉਹ ਗ੍ਰਿਫਤਾਰ ਕੀਤਾ ਆ, ਅਤੇ ਇਸ ਦਾ ਜਿਹੜਾ ਮਾਮਲਾ ਆ, ਕੇਸ ਆ, ਉਹ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ। ਕਹਿੰਦੇ ਵੀ ਕੋਲਫੇਜ ਜੇ ਇਸ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਆ ਅਤੇ ਇਸ ਨੂੰ 20 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। ਲੋਕਾਂ ਦੀਆਂ ਭਾਵਨਾਵਾਂ ਦਾ ਜਿਹੜਾ ਇਹਨਾਂ ਨੇ ਗਲਤ ਫਾਇਦਾ ਕਰਦੇ ਹੋਏ ਲੱਖਾਂ ਹੀ ਡਾਲਰ ਜਿਹੜੇ ਆ ਉਹਨਾਂ ਨੇ ਇਹ ਆਰਗੇਨਾਈਜੇਸ਼ਨਸ ਨੇ ਇੱਦਾਂ ਇਕੱਠੇ ਕੀਤੇ ਆ। ਜਿੱਦਾਂ ਆਪਾਂ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ, ਵੀ ਜਦੋਂ ਭਾਰਤ ਵਿੱਚ, ਪੰਜਾਬ ਵਿੱਚ ਕਿਸੇ ਵੀ ਤਰੀਕੇ ਦੀ ਵਿਪਤਾ ਹੁੰਦੀ ਆ, ਬਹੁਤ ਸਾਰੀਆਂ ਜਿਹੜੀਆਂ ਕਈ ਆਰਗੇਨਾਈਜੇਸ਼ਨਾਂ ਜਿਹੜੀਆਂ ਉਹ ਪੈਸੇ ਇਕੱਠੇ ਕਰਨ ਦੇ ਉੱਤੇ ਲੱਗ ਜਾਂਦੀਆਂ। ਲੋਕ ਭਾਵੁਕ ਹੋ ਕੇ ਪੈਸੇ ਦੇ ਦਿੰਦੇ ਆ ਅਤੇ ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਉਹ ਡਾਲਰ ਜਿਹੜੇ ਪੈਸੇ ਆ ਉਹ ਜਾਂਦੇ ਕਿੱਧਰ ਨੂੰ ਆ। ਸੋ ਇਹਨਾਂ ਦੇ ਉੱਤੇ ਵੀ ਜਿਹੜਾ ਅਜਿਹਾ ਹੀ ਮਾਮਲਾ ਜਿਹੜਾ ਇਸ ਟਾਈਮ ਬਣਿਆ ਹੈਗਾ ਆ। ਜੀ, ਜਿਸ ਤਰ੍ਹਾਂ ਆਪਾਂ ਕੱਲ੍ਹ ਤੁਹਾਨੂੰ ਦੱਸਿਆ ਸੀ ਵੀ ਫਲੋਰੀਡਾ ਦੇ ਗਵਰਨਰ ਨੇ ਇੱਕ ਬਿੱਲ ਸਾਈਨ ਕਰ ਦਿੱਤਾ, ਜਿਹਦੇ ਵਿੱਚ ਵੋਟ ਪਾਉਣ ਦੇ ਲਈ ਕਾਫੀ ਜਿਹੜੀਆਂ ਸਖਤੀਆਂ ਕੀਤੀਆਂ ਗਈਆਂ। ਜਿਸ ਤਰ੍ਹਾਂ ਕਿ ID ਦੀ ਰਿਕੁਆਇਰਮੈਂਟ ਹੋਊਗੀ, ਜੇ ਕਿਸੇ ਨੇ ਐਬਸੈਂਟੀ ਬੈਲਟ ਪਾਉਣਾ ਉਹਨੂੰ ਪਹਿਲਾਂ ਰਿਕੁਐਸਟ ਕਰਨਾ ਪਊਗਾ। ਇਸੇ ਤਰ੍ਹਾਂ ਹੋਰ ਜਿਹੜੀਆਂ ਕੰਡੀਸ਼ਨ ਸੀਆਂ ਵੀ ਕਈ ਵਾਰੀ ਕਈ ਲੋਕ ਜਿਹੜੇ ਘਰਾਂ ਤੋਂ ਵੋਟਾਂ ਚੱਕ ਕੇ ਲੈ ਜਾਂਦੇ ਆ, ਉਹ ਵੀ ਜਿਹੜੀ ਬੰਦ ਹੋਊਗੀ, ਉਹਨਾਂ ਦਾ ਫਾਈਨ ਹੋਊਗਾ। ਤੇ ਕੱਲ ਰਾਤੀ ਟੈਕਸਸ ਸਟੇਟ ਨੇ ਵੀ, ਜਿਹੜੇ ਟੈਕਸਸ ਦਾ ਹਾਊਸ ਆ, ਉਹਨਾਂ ਨੇ ਵੀ ਐਗਜ਼ੈਕਟਲੀ ਉੱਦਾਂ ਦਾ ਹੀ ਬਿੱਲ ਜਿਹੜਾ ਆ ਪਾਸ ਕਰ ਦਿੱਤਾ। ਹੁਣ ਉੱਥੇ ਦੇ ਗਵਰਨਰ ਦੇ ਕੋਲ ਜਾਊਗਾ ਤੇ ਉਹ ਬਿੱਲ ਨੂੰ ਸਾਈਨ ਕਰ ਦੇਣਗੇ। ਜੀ ਬਿਲਕੁਲ। ਪਰ ਇੱਕ ਮਾਮਲਾ ਜਿਹੜਾ ਇਸੇ ਦੇ ਵਿੱਚ ਹੋਰ ਰੌਲਾ ਜਿਹੜਾ ਉਹ ਨਵਾਂ ਪੈ ਗਿਆ ਵੀ ਕਹਿੰਦੇ ਵੀ ਜਿਹੜਾ ਫੌਕਸ ਨਿਊਜ਼ ਦੇ ਮੂਹਰੇ ਹੀ ਜਿਹੜਾ ਇਕੱਲਾ ਕਿਉਂ ਇਹਨਾਂ ਨੇ ਕੀਤਾ, ਬਾਕੀ ਜਿਹੜੇ ਪੱਤਰਕਾਰਾਂ ਨੂੰ, ਬਾਕੀ ਨਿਊਜ਼ ਏਜੰਸੀਜ਼ ਨੂੰ ਜਿਹੜਾ ਆ ਉਹਨਾਂ ਨੇ ਬਲੌਕ ਜਿਹੜਾ ਉਹ ਕਰ ਦਿੱਤਾ ਜਦੋਂ ਸਾਈਨ ਕੀਤਾ ਸੀਗਾ। ਸੋ ਇਹ ਵੀ ਇੱਕ ਜਿਹੜਾ ਇਸ ਟਾਈਮ ਹੀਟ ਆ ਉਸ ਨੂੰ ਰੌਨ ਡਿਸੈਂਟਿਸ ਆ ਉਹਨਾਂ ਨੂੰ ਝੱਲਣੀ ਪੈ ਰਹੀ ਹੈਗੀ ਆ। ਉੱਧਰ ਕਰੋਨਾ ਵਾਇਰਸ ਦੀਆਂ ਵੈਕਸੀਨ ਦੇ ਮਾਮਲੇ ਦੇ ਵਿੱਚ ਫਾਈਜ਼ਰ ਨੇ ਜਿਹੜੇ ਆਪਣੇ 2 ਸ਼ਾਟ ਜਿਹੜਾ ਕੋਵਿਡ-19 ਦਾ ਵੈਕਸੀਨ ਆ ਉਸ ਨੂੰ ਫੁੱਲ FDA ਅਪਰੂਵਲ ਦੇ ਲਈ ਜਿਹੜਾ ਉਹ ਘੱਲ ਦਿੱਤਾ ਹੈਗਾ ਆ। ਇਸ ਤੋਂ ਪਹਿਲਾਂ ਜਿਹੜਾ ਫਾਈਜ਼ਰ ਆ ਉਹਨਾਂ ਨੇ FDA ਨੂੰ ਜਿਹੜਾ ਐਮਰਜੈਂਸੀ ਯੂਜ਼ ਦੇ ਲਈ ਕੋਵਿਡ-19 ਦੀਆਂ ਵੈਕਸੀਨ ਆ ਉਸ ਦੇ ਅਪਰੂਵਲ ਦੇ ਲਈ ਘੱਲਿਆ ਸੀ, ਜਿਸ ਦੀ ਮਨਜ਼ੂਰੀ ਜਿਹੜੀ ਆ ਮਿਲੀ, ਫਿਰ ਮੋਡਰਨਾ ਨੂੰ ਮਿਲੀ, ਫਿਰ ਜੌਨਸਨ ਐਂਡ ਜੌਨਸਨ ਨੂੰ ਮਿਲੀ ਸੀ। ਅਤੇ ਹੁਣ ਜਿਹੜੇ ਫਾਈਜ਼ਰ ਵਾਲੇ ਜਿਹੜੇ ਆ ਫੁੱਲ FDA ਅਪਰੂਵਲ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ। ਸੋ ਇਹਦੇ ਨਾਲ ਜਿਹੜੇ ਜੇ FDA ਦਾ ਅਪਰੂਵਲ ਇਸ ਨੂੰ ਮਿਲ ਜਾਂਦਾ ਹੈ ਤਾਂ ਇਹਦੇ ਨਾਲ ਜਿਨ੍ਹਾਂ ਲੋਕਾਂ ਦੇ ਮਨ ਦੇ ਵਿੱਚ ਥੋੜ੍ਹਾ ਬਹੁਤਾ ਹੋਰ ਵੀ ਕੋਈ ਸ਼ੱਕ ਕਹਿੰਦੇ ਜਿਹੜਾ ਹੋਊਗਾ, ਕਹਿੰਦੇ ਵੀ ਉਹ ਸ਼ੱਕ ਇਸ 'ਤੇ ਕਰਕੇ ਨਿਕਲ ਸਕਦਾ ਆ ਵੀ ਏਡੀ ਜਲਦੀ ਕਿੱਦਾਂ ਪਾਸ ਹੋ ਗਈ, ਜਾਂ ਸਾਰਾ ਕੁਛ ਜਿਹੜੇ ਵੱਖ-ਵੱਖ ਸਵਾਲ ਜਿਹੜੇ ਆਪਾਂ ਨੂੰ ਸੁਣਨ ਨੂੰ ਮਿਲਦੇ ਹੈਗੇ ਨੇ। ਸੋ ਇਹ ਹੁਣ ਦੇਖਦੇ ਹਾਂ ਵੀ FDA ਇਸ ਨੂੰ ਅਪਰੂਵਲ ਜਿਹੜਾ ਆ ਉਹ ਦਿੰਦੀ ਆ ਜਾਂ ਸਮਾਂ ਜਿਹੜਾ ਆ ਉਸ ਦੇ ਵਿੱਚ ਹੋਰ ਕਿੰਨਾ ਕੁ ਲੱਗਦਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਲਿਜ ਚੈਨੀ ਜਿਹੜੀ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਰਿਪਬਲਿਕਨ ਪਾਰਟੀ ਵੱਲੋਂ ਜਿਹੜੀ ਉਹਦੇ ਕੋਲ ਹਾਊਸ ਦੀ GOP ਦੀ ਲੀਡਰਸ਼ਿਪ ਜੌਬ ਆ ਉਹ ਆਪਣੀ ਲੂਜ਼ ਕਰ ਸਕਦੀ ਹੈਗੀ ਆ। ਇਕੱਲੇ ਕਹਿੰਦੇ ਵੀ ਆਪਣੀ ਉਹ ਜੌਬ ਨਹੀਂ ਲੂਜ਼ ਕਰੂਗੀ, ਵਾਇਓਮਿੰਗ ਸਟੇਟ ਜਿਹਨੂੰ ਉਹ ਰੀਪ੍ਰਜੈਂਟ ਕਰਦੀ ਆ ਉੱਥੇ ਵੀ ਜਿਹੜਾ ਰਿਪਬਲਿਕਨਸ ਵੱਲੋਂ ਕਾਫੀ ਉਸਦਾ ਵਿਰੋਧ ਹੋ ਰਿਹਾ। ਸੋ ਉੱਥੇ ਵੀ ਉਹ ਜਿਹੜੀ ਆਪਣੀ ਚੋਣ ਆ ਉਹ ਹਾਰ ਸਕਦੀ ਆ। ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੀ ਲਿਜ ਚੈਨੀ ਆ ਇਹ ਵਾਈਸ ਪ੍ਰੈਜ਼ੀਡੈਂਟ ਡਿਕ ਚੈਨੀ ਉਹਨਾਂ ਦੀ ਡਾਟਰ ਹੈਗੀ ਆ, ਤੇ ਪ੍ਰੈਜ਼ੀਡੈਂਟ ਟਰੰਪ ਪਹਿਲਾਂ ਤੋਂ ਹੀ ਜਿਹੜੇ ਡਿਕ ਚੈਨੀ ਤੇ ਜਾਰਜ ਬੁਸ਼ ਪ੍ਰੈਜ਼ੀਡੈਂਟ ਦੇ ਉਲਟ ਸੀਗੇ, ਖਾਸ ਕਰਕੇ ਵਾਰ ਨੂੰ ਲੈ ਕੇ। ਜੀ, ਬੜੀ ਦੇਖੋ ਹੈਰਾਨੀ ਵਾਲੀ ਗੱਲ ਆ। ਡਿਕ ਚੇਨੀ ਜਿਹੜਾ ਇਰਾਕ ਦੀ ਵਾਰ ਦਾ ਮੇਨ ਸੂਤਰਧਾਰ ਜਿਹੜਾ ਉਹ ਮੰਨਿਆ ਜਾਂਦਾ ਆ, ਉਹਦੇ ਜਿਹੜੇ ਸਾਰੇ ਉਹਦੇ ਵੱਲੋਂ ਕਹੇ ਗਈਆਂ ਗੱਲਾਂ ਬਾਅਦ ਦੇ ਵਿੱਚ ਝੂਠੀਆਂ ਸਾਬਤ ਹੋਈਆਂ, ਪਰ ਉਸ ਨੂੰ ਜਿਹੜਾ ਕੋਈ ਸਜ਼ਾ ਨਹੀਂ ਮਿਲੀ ਝੂਠ ਬੋਲਣ ਦੇ ਉੱਤੇ। ਪਰ ਜਿਹੜੇ ਹੁਣ ਕਈ ਜੋ ਲੋਕ ਕਹਿ ਰਹੇ ਆ ਵੀ ਲਿਜ ਚੇਨੀ ਜਿਹੜੀ ਕਿ ਹੁਣ ਐਥਿਕਸ ਦੇ ਮਾਮਲੇ ਵਿੱਚ ਮੋਹਰੇ ਜਿਹੜੀ ਆ ਖੜ੍ਹ ਰਹੀ ਆ, ਟਰੰਪ ਹੋਣਾ ਦੇ ਜਿਹੜੇ ਆ ਝੂਠ ਆ ਉਸ ਦੇ ਮੋਹਰੇ ਖੜ੍ਹ ਰਹੀ ਆ, ਉਸ ਦੇ ਬਾਵਜੂਦ ਹੁਣ ਉਸ ਨੂੰ ਜਿਹੜੀ ਆ ਸਜ਼ਾ ਜਿਹੜੀ ਆ ਉਹ ਉਸ ਦੀ ਜਿਹੜੀ ਆ ਪਾਰਟੀ ਵੱਲੋਂ ਜਿਹੜੀ ਉਸ ਨੂੰ ਮਿਲ ਰਹੀ ਆ। ਸੋ ਇਹ ਵੀ ਇੱਕ ਵੱਖਰੀ ਚੀਜ਼ ਦੇਖਣ ਨੂੰ ਮਿਲ ਰਹੀ ਆ। ਓਹਾਇਓ ਦਾ ਇਸ ਟਾਈਮ ਪੋਲਿਟਿਕਸ ਕਿੱਦਾਂ ਹੁੰਦੀ ਆ ਵੀ ਡੈਮੋਕ੍ਰੇਟਸ ਜਿਹੜੇ ਆ ਉਹ ਪ੍ਰੈਜ਼ੀਡੈਂਟ ਬੁਸ਼ ਨੂੰ ਹੁਣ ਪ੍ਰਮੋਟ ਕਰ ਰਹੇ ਆ ਵੀ ਉਹ ਟਰੰਪ ਦੇ ਉਲਟ ਬੋਲਦਾ। ਪਰ ਜਿਸ ਟਾਈਮ ਦੇ ਉੱਤੇ ਜਿਹੜੇ ਲੋਕ ਇੱਥੇ ਰਹਿੰਦੇ ਆ ਸਾਰਿਆਂ ਨੂੰ ਪਤਾ, ਜਿਸ ਟਾਈਮ ਦੇ ਉੱਤੇ ਵਾਰ ਸਟਾਰਟ ਹੋਈ ਸੀ, ਪ੍ਰੈਜ਼ੀਡੈਂਟ ਬੁਸ਼, ਵਾਈਸ ਪ੍ਰੈਜ਼ੀਡੈਂਟ ਡਿਕ ਚੈਨੀ, ਡਿਫੈਂਸ ਸੈਕਟਰੀ ਇਹਨਾਂ ਦਾ ਇੱਕ ਡੋਨਲਡ ਰਮਸਫੀਲਡ ਹੁੰਦਾ ਸੀ। ਸੋ ਇਹਨਾਂ ਨੇ ਪੂਰੇ ਮੁਲਕਾਂ ਨੂੰ ਸ਼ਰੇਆਮ ਧਮਕੀ ਦਿੱਤੀ ਸੀ ਵੀ ਜਾਂ ਤੁਸੀਂ ਸਾਡੇ ਨਾਲ ਜਾਂ ਅਗੇਂਸਟ ਆ, ਈਦਰ ਯੂ ਆਰ ਵਿਦ ਅਸ ਔਰ ਯੂ ਆਰ ਅਗੇਂਸਟ ਅਸ। ਤੇ ਜਦੋਂ VOTING ਹੋਈ ਸੀ ਇਰਾਕ ਵਾਰ ਦੇ ਲਈ
US ਦੀ ਕਾਂਗਰਸ ਦੇ ਵਿੱਚ ਸਿਰਫ ਇੱਕ ਕਾਂਗਰਸ ਵੂਮਨ ਜਿਹੜੀ ਓਕਲੈਂਡ ਦੀ ਸੀ ਉਸਨੇ ਅਗੇਂਸਟ ਵੋਟ ਪਾਈ ਸੀ। ਹਰ ਇੱਕ ਰਿਪਬਲਿਕਨ ਨੇ, ਹਰ ਇੱਕ ਡੈਮੋਕ੍ਰੇਟ ਨੇ ਬਿਲਕੁਲ ਜਿਹੜੀ ਇਹ ਝੂਠੀ ਜਿਹੜੀ ਵਾਰ ਸੀ ਉਹਦੇ ਹੱਕ ਦੇ ਵਿੱਚ ਵੋਟ ਪਾਈ ਸੀ। ਕਿਸ ਤਰ੍ਹਾਂ ਪੱਤਰਕਾਰਾਂ ਨੇ ਈਵਨ ਇੱਕ ਪੱਤਰਕਾਰ ਤਾਂ ਇੱਦਾਂ ਫੜਿਆ ਗਿਆ ਸੀ, ਉਹ USA ਦੇ ਵਿੱਚ ਹੀ ਪਿਕਚਰ ਦਿਖਾ ਰਿਹਾ ਸੀ ਜਦ ਕਿ ਸ਼ੋਅ ਹੋ ਰਿਹਾ ਸੀ ਵੀ ਜੀ ਉਹ ਇਰਾਕ ਦੇ ਵਿੱਚ ਮਿਜ਼ਲਸ ਜਿਹੜੀਆਂ ਆ ਚੱਲ ਰਹੀਆਂ ਆ। ਟੋਟਲੀ ਝੂਠੀ ਜਿਹੜੀ ਉਹ ਵਾਰ ਸ਼ੁਰੂ ਕੀਤੀ ਸੀ ਜੀ। ਝੂਠ ਦੀ ਗੱਲ ਕਰਦੇ ਜਾਈਏ, ਓਹਾਇਓ ਦਾ ਇੱਕ ਸਟੇਟ ਸੈਨੇਟਰ ਹੈ ਉਹ ਹਰਜੋਤ ਸਿੰਘ ਜੀ, ਕਈ ਵਾਰੀ ਨਾ ਲੋਕ ਜਾਂ ਇਹ ਸੈਨੇਟਰ ਜਾਂ ਇਹ ਲਾਅ ਮੇਕਰ ਕਈ ਵਾਰੀ ਲੋਕ ਸੋਚਣ ਲੱਗ ਜਾਂਦੇ ਵੀ ਸ਼ਾਇਦ ਸਾਡੀਆਂ ਜਿਹੜੀਆਂ ਝੂਠ ਉਹ ਫੜ ਨਹੀਂ ਹੋਣੇ। ਐਂਡਰਿਊ ਬ੍ਰੈਨਰ ਨਾਂ ਦਾ ਜਿਹੜਾ ਇਹ ਸਟੇਟ ਸੈਨੇਟਰ ਸੀਗਾ, ਡਿਸਟਰੈਕਸ਼ਨ ਡਰਾਈਵਿੰਗ ਨੂੰ ਲੈ ਕੇ ਇੱਕ ਜ਼ੂਮ ਕਾਲ ਦੇ ਵਿੱਚ ਮੀਟਿੰਗ ਦੇ ਵਿੱਚ ਸੀਗਾ ਅਤੇ ਉਹਨੇ ਚਲਾਕੀ ਇਹ ਵਰਤੀ, ਆਪ ਗੱਡੀ ਚਲਾ ਰਿਹਾ ਸੀ, ਸੀਟ ਬੈਲਟ ਉਸਦੀ ਨਜ਼ਰ ਆ ਰਹੀ ਸੀ ਅਤੇ ਪਿੱਛੇ ਉਹਨੇ ਜਿਹੜੀ ਬੈਕਗਰਾਊਂਡ ਸੀਗੀ ਉਹ ਆਪਣੇ ਘਰ ਦੀ ਫੋਟੋ ਜਿਹੜੀ ਉਹ ਲਾ ਲਈ। ਉਹ ਵਿੱਚੇ ਕਦੀ ਉਹ ਫੋਟੋ ਬੰਦ ਹੋ ਜਾਵੇ, ਕਿਚੇ ਕਦੀ ਇਹ ਚੱਲ ਜਾਵੇ, ਅਤੇ ਸਾਰੇ ਜਾਣਿਆਂ ਦੇ ਲਈ ਇਹ ਬੜਾ ਇੱਕ ਮਜ਼ਾਕ ਦਾ ਪਾਤਰ ਇਸ ਟਾਈਮ ਜਿਹੜਾ ਬਣ ਰਿਹਾ। ਅਤੇ ਸਵਾਲ ਵੀ ਜਿਹੜੇ ਉੱਠ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੂੰ ਜਿਹੜੀਆਂ ਉਹ ਆਪਣੇ ਸਾਥੀ ਲਾਅ ਮੇਕਰਸ ਨੂੰ ਕਹਿੰਦੇ ਵੀ ਇੱਦਾਂ ਜੇ ਉਹ ਧੋਖਾ ਦੇ ਰਿਹਾ, ਅਤੇ ਲੋਕਾਂ ਨੂੰ ਤਾਂ ਪਤਾ ਨਹੀਂ ਉਹਨੇ ਕਿੰਦਾ ਜਿਹੜਾ ਉਹ ਧੋਖਾ ਜਿਹੜਾ ਉਹ ਦਿੱਤਾ ਹੋਣਾ। ਸੋ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਇਸ ਦਾ ਕ੍ਰਿਟਿਸਿਜ਼ਮ ਜਿਹੜਾ ਉਹ ਹੋ ਰਿਹਾ ਆ। ਇਹ ਓਹਾਇਓ ਦਾ ਜਿਹੜਾ ਸਟੇਟ ਸੈਨੇਟਰ ਐਂਡਰਿਊ ਬ੍ਰੈਨਰ ਆ, ਜਿਹੜਾ ਡਿਸਟਰੈਕਸ਼ਨ ਡਰਾਈਵਿੰਗ ਨੂੰ ਲੈ ਕੇ ਹੀ ਇੱਕ ਜ਼ੂਮ ਕਾਲ ਦੇ ਵਿੱਚ ਆਪ ਡਰਾਈਵ ਕਰਦਾ ਹੋਇਆ ਮੀਟਿੰਗ ਦੇ ਵਿੱਚ ਜੁੜਿਆ ਹੋਇਆ ਸੀ। ਜੀ, ਅਗਲੀ ਖਬਰ ਜਿਹੜੀ ਆ ਮਾਲਦੀਵਜ਼ ਤੋਂ ਆ ਰਹੀ ਆ, ਜਿੱਥੇ ਕਿ ਮਾਲਦੀਵਜ਼ ਦਾ ਪ੍ਰੈਜ਼ੀਡੈਂਟ ਮੁਹੰਮਦ ਨਸ਼ੀਦ ਉਹ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਆ। ਉਹਦੇ ਤੇ ਇੱਕ ਜਿਹੜਾ ਆ ਬੰਬ ਬਲਾਸਟ ਹੋਇਆ ਸੀ ਜਿਹਦੇ ਵਿੱਚ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਚਾਈਨੀਜ਼ ਰੌਕਟ ਜਿਹੜਾ ਕਿ ਮੁੜ ਜਿਸ ਨੇ ਧਰਤੀ ਵੱਲ ਨੂੰ ਪ੍ਰਵੇਸ਼ ਕਰਨਾ ਆ, ਉਹ ਇਸ ਵੀਕਐਂਡ ਦੇ ਉੱਤੇ ਧਰਤੀ ਦੇ ਨਾਲ ਮੁੜ ਜਿਹੜਾ ਉਹ ਟਕਰਾਵੇਗਾ। ਟਕਰਾਉਣ ਦਾ ਮਤਲਬ ਇਹ ਆ ਵੀ ਉਸਦੇ ਜਿਹੜੇ ਛੋਟੇ ਛੋਟੇ ਪਾਰਟਸ ਆ ਉਹ ਕਿਤੇ ਵੀ ਜਿਹੜੇ ਉਹ ਡਿੱਗ ਸਕਦੇ ਆ। ਕਹਿੰਦੇ ਚਾਹੇ ਨਿਊਯਾਰਕ ਡਿੱਗੇ, LA ਡਿੱਗੇ, ਮੈਡਰਿਡ, ਰੀਓ ਡੇ ਜਨੈਰੀਓ ਜਾਂ ਕਿਸੇ ਹੋਰ ਮੁਲਕ ਦੇ ਵਿੱਚ। ਸੋ ਕਹਿੰਦੇ ਪਤਾ ਹੀ ਨਹੀਂ ਆ ਵੀ ਇਹ ਸਪੇਸ ਜੰਕ ਜਿਹੜਾ ਆ ਉਹ ਹੁਣ ਕਿਸ ਪਾਸੇ ਵੱਲ ਨੂੰ ਹੋਊਗਾ। ਜੇ ਉੱਦਾਂ ਗੱਲ ਕਰਦੇ ਜਾਈਏ, ਇਹ ਸੈਟਲਾਈਟ ਜਿਹੜਾ ਕਾਫੀ ਵੱਡਾ ਆ, 10 ਸਟੋਰੀ ਬਿਲਡਿੰਗ ਜਿਹੜੀ ਹੁੰਦੀ ਆ ਉੱਡਾ ਜਿਹੜਾ ਇਹ ਵਿਸ਼ਾਲ ਹੈਗਾ ਆ, ਅਤੇ ਜਿਹੜੀ ਸਕੂਲ ਬੱਸ ਹੁੰਦੀ ਆ ਉਸ ਦੇ ਨਾਲੋਂ 2 ਸਕੂਲ ਬੱਸਾਂ ਜਿੰਨਾ ਜਿਹੜਾ ਉਹ ਭਾਰ ਜਿਹੜਾ ਉਹਦਾ ਹੈਗਾ ਆ। ਸੋ ਇਸ ਵੀਕਐਂਡ ਦੇ ਉੱਤੇ ਮੁੜ ਦੁਬਾਰਾ ਜਿਹੜੇ ਧਰਤੀ ਦੇ ਇਸ ਐਟਮੋਸਫੀਅਰ ਦੇ ਵਿੱਚ ਇਸਨੇ ਪ੍ਰਵੇਸ਼ ਕਰਨਾ ਆ। ਅਤੇ ਹੁਣ ਅਚੰਭੇ ਵਾਲੀ ਗੱਲ ਇਹ ਆ ਵੀ ਪਤਾ ਹੀ ਨਹੀਂ ਆ ਵੀ ਇਸਨੇ ਡਿੱਗਣਾ ਜਿਹੜਾ ਉਹ ਕਿੱਥੇ ਆ। ਅਪ੍ਰੈਲ ਦੇ ਵਿੱਚ ਚਾਈਨਾ ਨੇ ਇਹ ਜਿਹੜਾ ਰੌਕਟ ਆ ਉਹ ਲਾਂਚ ਜਿਹੜਾ ਉਹ ਕੀਤਾ ਸੀਗਾ। ਸੋ 98 ਫੁੱਟ ਲੰਬੇ ਅਤੇ 20 ਟਨ ਭਾਰੇ ਜਿਹੜੇ ਇਸ ਰੌਕਟ ਦੇ ਹਿੱਸੇ ਨੇ ਹੁਣ ਮੁੜ ਦੁਬਾਰਾ ਧਰਤੀ ਵੱਲ ਨੂੰ ਆਉਣਾ ਆ। ਜੀ, ਅਗਲੀ ਖਬਰ ਵੀ ਇਕੋਨਮੀ ਦੀ ਜੇ ਡਿਸਕਸ ਕਰਦੇ ਜਾਈਏ, ਬੇ ਏਰੀਏ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਟੈਕ ਕੰਪਨੀਜ਼ ਆ ਉਹ ਮੂਵ ਹੋਣ ਜਾ ਰਹੀਆਂ ਜਾਂ ਮੂਵ ਹੋ ਗਈਆਂ ਆ। ਆਪਾਂ ਪਿਛਲੀਆਂ ਹਫ਼ਤਿਆਂ ਦੇ ਦੌਰਾਨ ਵੀ ਦੱਸਿਆ ਸੀ, ਹਿਊਲਟ ਪੈਕਰਡ ਜਿਹੜੀ ਆ ਉਹ ਇੱਥੋਂ ਸੈਨੋਜ਼ੇ ਦੇ ਕੈਂਪਸ ਤੋਂ ਮੂਵ ਹੋਣ ਜਾ ਰਹੀ ਆ। 5992 ਦੇ ਕਰੀਬ ਉਹਨਾਂ ਦੇ EMPLOYEE ਸੀ। ਔਰੇਕਲ ਜਿਹੜੀ ਰੈਡਵੁੱਡ ਸਿਟੀ ਵੇਸਟ ਮਲਟੀਨੈਸ਼ਨਲ ਟੈਕ ਕੰਪਨੀ ਆ, ਜਿਹਦੇ 18,121 EMPLOYEE ਬੇ ਏਰੀਏ ਸੀ, ਉਹਨਾਂ ਨੇ ਕਿਹਾ ਵੀ ਅਸੀਂ ਟੈਕਸਾਸ 'ਚ ਮੂਵ ਹੋਣ ਜਾ ਰਹੇ ਹਾਂ। ਊਬਰ ਜਿਹੜੀ ਕੰਪਨੀ ਆ ਜਿਨ੍ਹਾਂ ਨੇ 3 ਲੱਖ ਸਕੁਅਰ ਫੁੱਟ ਦਾ ਜਿਹੜਾ ਆਫਿਸ ਸੀ ਉਹ ਸੈਨ ਫਰਾਂਸਿਸਕੋ 'ਚ ਲਿਆ ਸੀ, ਉਹ ਉੱਥੋਂ ਮੂਵ ਹੋਣ ਜਾ ਰਹੇ ਆ। Airbnb ਸੈਨ ਫਰਾਂਸਿਸਕੋ ਤੋਂ ਇਹ ਮੂਵ ਹੋਣ ਜਾ ਰਹੇ ਆ। ਡਿਜੀਟਲ ਰੀਅਲਟੀ ਕੰਪਨੀ ਆ, ਇਹਨਾਂ ਦੇ 1500 ਦੇ ਕਰੀਬ EMPLOYEE ਸੀ, ਇਹ ਮੂਵ ਹੋਣ ਜਾ ਰਹੇ ਆ। ਸੇਲਸ ਫੋਰਸ ਦੇ ਜਿਹੜੇ ਆ ਕਾਫੀ ਆਪਰੇਸ਼ਨਸ ਜਿਹੜੇ ਆ ਉਹ ਬੇ ਏਰੀਏ ਤੋਂ ਮੂਵ ਹੋਣ ਜਾ ਰਹੇ ਆ। ਯੈਲਪ ਜਿਹੜੀ ਕੰਪਨੀ ਹੈਗੀ ਆ ਇਹ ਮੂਵ ਹੋਣ ਜਾ ਰਹੀ ਆ। ਟਵਿੱਟਰ ਜਿਹੜਾ ਆ ਇਹ ਵੀ ਇੱਥੋਂ ਮੂਵ ਹੋਣ ਜਾ ਰਿਹਾ। ਪਿੰਟਰੈਸਟ ਜਿਹੜੀ ਕੰਪਨੀ ਹੈਗੀ ਆ ਉਹ ਵੀ ਬੇ ਏਰੀਏ ਤੋਂ ਮੂਵ ਹੋਣ ਜਾ ਰਹੀ ਹੈ। ਜੀ ਬਿਲਕੁਲ। ਸੋ ਹਾਲਾਤ ਜਿਹੜੇ ਆ ਕੈਲੀਫੋਰਨੀਆ ਦੇ ਲਈ ਇਹ ਇੱਕ ਜ਼ਰੂਰ ਚੁਣੌਤੀ ਭਰਪੂਰ ਨੇ ਵੀ ਇਹਨਾਂ ਕੰਪਨੀਆਂ ਨੂੰ ਇੱਥੇ ਜਿਹੜਾ ਆ ਉਹ ਕਿੱਦਾਂ ਕਰਕੇ ਰੱਖਣਾ। ਇਕੱਲਾ ਬੇ ਏਰੀਏ ਤੋਂ ਹੀ ਨਹੀਂ, ਬਹੁਤ ਸਾਰੀਆਂ ਕੰਪਨੀਆਂ ਤਾਂ ਜਿਹੜੀਆਂ ਆ ਉਹ ਕੈਲੀਫੋਰਨੀਆ ਛੱਡ ਕੇ ਜਿਹੜੀਆਂ ਉਹ
ਜਾ ਰਹੀਆਂ ਨੇ। ਅਤੇ ਇਸ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਫਾਇਦਾ ਆਪਾਂ ਦੇਖਿਆ ਵੀ ਟੈਕਸਸ ਵੱਲ ਨੂੰ ਬਹੁਤ ਜ਼ਿਆਦਾ ਜਿਹੜੇ ਉਹ ਮੂਵ ਹੋਏ ਆ। ਇਸੇ ਕਰਕੇ ਆਪਾਂ ਮਰਦਮਸ਼ੁਮਾਰੀ ਦੇ ਨਤੀਜਿਆਂ ਦੇ ਵਿੱਚ ਵੀ ਦੇਖਿਆ ਵੀ ਉੱਥੇ 2 ਸੀਟਾਂ ਜਿਹੜੀਆਂ ਉਹਨਾਂ ਦੀ ਇਸੇ ਲਈ ਜਿਹੜੀਆਂ ਉਹ ਵਧੀਆਂ ਆ ਵੀ ਉਹਨਾਂ ਦੇ 4 ਮਿਲੀਅਨ ਤੋਂ ਵੱਧ ਜਿਹੜੀ ਪਾਪੂਲੇਸ਼ਨ ਇਨਕਰੀਜ਼ ਹੋਈ ਆ ਪਿਛਲੇ ਇੱਕ ਦਹਾਕੇ ਤੋਂ ਬਾਅਦ 'ਚ। ਇਕੱਲੇ ਬਰਥ ਰੇਟ ਦੇ ਕਰਕੇ ਨਹੀਂ ਆ, ਲੋਕਾਂ ਦੇ ਪਲਾਇਨ ਕਰਕੇ ਜਿਹੜਾ ਆ ਉੱਥੇ ਸਭ ਤੋਂ ਜ਼ਿਆਦਾ ਮੂਵਮੈਂਟ ਆ ਉਹ ਦੇਖੀ ਗਈ ਆ। ਅਤੇ ਕੈਲੀਫੋਰਨੀਆ ਨੇ ਇੱਕ ਸੀਟ ਜਿਹੜੀ ਇਸੇ ਲਈ ਲੂਜ਼ ਕੀਤੀ ਹੈਗੀ ਆ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਹਰਜੋਤ ਸਿੰਘ ਜੀ ਸਮਾਪਤ ਹੈਗਾ ਆ। ਮਿਲਾਂਗੇ ਆਪਾਂ ਆਪਣੇ ਜਿਹੜੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਕੱਲ੍ਹ ਦੇ ਜਿਹੜੇ ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਜਵਾਬ ਜਿਹੜੇ ਉਹ ਨਹੀਂ ਲੈ ਸਕਾਂਗੇ, ਉਸ ਚੀਜ਼ ਦੇ ਲਈ ਮਾਫੀ ਆ। ਕੱਲ੍ਹ ਜਿਹੜੇ ਇੱਕ ਵਿਸ਼ੇਸ਼ ਟੌਪਿਕ ਦੇ ਉੱਤੇ ਜਿਹੜੀ ਉਹ ਗੱਲਬਾਤ ਹੋਊਗੀ। ਸੁਪਰੀਮ ਕੋਰਟ ਨੇ ਇੱਕ ਇਮੀਗ੍ਰੈਂਟਸ ਦੇ ਹੱਕ ਦਾ ਜਿਹੜਾ ਫੈਸਲਾ ਆ ਉਹ ਸੁਣਾਇਆ ਆ। ਸੋ ਉਸ ਕੇਸ ਦੇ ਉੱਤੇ ਜਿਹੜੀ ਆ ਉਹ ਵਿਸਤਾਰ ਦੇ ਵਿੱਚ ਆਪਾਂ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਅਟਾਰਨੀ ਟੇਰਕੀਆਣਾ ਹੋਣਾ ਦੇ ਨਾਲ। ਪਰ ਕਾਲਸ ਜਿਹੜੀਆਂ ਕਾਲ ਦੇ ਪ੍ਰੋਗਰਾਮ 'ਚ ਜਿਹੜੀਆਂ ਉਹ ਨਹੀਂ ਲੈ ਹੋ ਸਕਣਗੀਆਂ। ਅਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।